ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜਾਣਦੇ ਹੋ ਹਰ ਰੋਜ਼ ਦੀ ਤਰ੍ਹਾਂ ਇਸ ਪ੍ਰੋਗਰਾਮ ਦੇ ਵਿੱਚ ਖਬਰਾਂ ਤੇ ਚਾਨਣਾ ਪਾਉਣ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ, ਤੇ ਕਰਦੇ ਆ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਲ ਤੇ ਫਿਰ ਆਪਾਂ ਇੱਕ-ਇੱਕ ਕਰਕੇ ਖਬਰਾਂ ਤੇ ਚਾਨਣਾ ਪਾਵਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲਾਂ ਕਰਦੇ ਚੱਲੀਏ ਅੱਜ ਦੇ ਸਪਾਂਸਰਸ ਦੇ ਧੰਨਵਾਦ। ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਇਹਨਾਂ ਦਾ ਸੰਪਰਕ ਨੰਬਰ ਹੈ 4082722500। ਟਿਰਕਿਆਣਾ ਲਾ ਫਰਮ ਇਮੀਗ੍ਰੇਸ਼ਨ। ਜੇਕਰ ਇਮੀਗ੍ਰੇਸ਼ਨ ਬਾਬਤ ਕਿਸੇ ਤਰ੍ਹਾਂ ਦੀ ਸਲਾਹ ਕਰਨੀ ਹੈ ਤਾਂ ਤੁਸੀਂ ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ। ਕ੍ਰਿਸ਼ਨ ਤਨੋਤਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에ਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੇ ਵਿੱਚ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਲੈਂਦੇ ਆ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ, ਰੋਜ਼ਵੈਲ, ਅਵਤਾਰ ਸਿੰਘ ਸੰਘਾ, ਯੂਬਾ ਸਿਟੀ, ਬਲਦੇਵ ਸਿੰਘ ਕੰਗ, ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਦਾ ਕਰਨ ਦੇ ਲਈ। ਸੋ ਹੁਣ ਰੁਕ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲੀ ਖਬਰ ਤੇ ਜੇਕਰ ਮਿੰਟੂ ਜੀ ਆਪਾਂ ਆਈਏ ਤਾਂ ਖਬਰ ਹੈ ਕਿ ਲੱਖਾ ਸਿਧਾਣਾ ਨੇ ਪੁਲਿਸ ਤੇ ਦੋਸ਼ ਲਾਏ ਨੇ। ਇਹ ਲੱਖਾ ਸਿਧਾਣਾ ਦੀ ਵੀਡੀਓ ਆਈ ਸੀ, ਉਹਨਾਂ ਨੇ ਆਪਣੇ ਹੀ ਪੇਜ ਤੋਂ ਲਾਈਵ ਹੋ ਕੇ ਦੱਸਿਆ ਸੀ ਕਿ ਕਿਸ ਤਰੀਕੇ ਦੇ ਨਾਲ ਇੱਕ ਕਾਰ ਉਹਨਾਂ 'ਚ ਟੱਕਰ ਮਾਰਦੀ ਹੈ, ਇਸ਼ਾਰੇ ਕੀਤੇ ਜਾਂਦੇ ਨੇ, ਉਸ ਤੋਂ ਬਾਅਦ ਉਠਾਣੇ ਜਾਂਦੇ ਨੇ, ਪਤਾ ਨਹੀਂ ਕੀ ਉਸ ਤੋਂ ਅੱਗੇ ਉਹਨਾਂ ਦੇ ਨਾਲ ਹੋਇਆ ਕੀ ਗੱਲਬਾਤ ਹੈ। ਤੁਸੀਂ ਇੱਕ ਵਾਰ ਜਰਾ ਵਿਸਥਾਰ ਪੂਰਵਕ ਦੱਸ ਦਿਓ ਕਿ ਗੱਲ ਕਿੱਥੋਂ ਸ਼ੁਰੂ ਹੋਈ ਤੇ ਕਿੱਥੇ ਤੱਕ ਅੱਪੜ ਚੁੱਕੀ ਹੈ ਜੀ ਦੇਖੋ, ਇਹ ਜਿਹੜਾ ਮਾਮਲਾ ਸੀਗਾ ਅਸਲ ਦੇ ਵਿੱਚ ਕੀ ਆ ਕਿ ਇਹ ਹੈ ਤੇ ਰੋਡ ਰੇਜ ਦਾ ਹੀ ਆ। ਜਿੱਦਾਂ ਆਪਾਂ ਅਕਸਰ ਦੇਖਦੇ ਆ ਕਿ ਪੰਜਾਬ ਦੀਆਂ ਸੜਕਾਂ ਤੇ ਵੈਸੇ ਵੀ ਜੇ ਤੁਸੀਂ ਦੇਖੋਗੇ ਤਾਂ ਭਾਈ ਰੱਬ ਹੀ ਰਾਖਾ ਹੈ। ਜੇ ਤੁਸੀਂ ਮੰਜ਼ਿਲ ਤੇ ਪਹੁੰਚ ਗਏ ਤੇ ਸ਼ੁਕਰਾਨਾ ਜ਼ਰੂਰ ਕਰਿਆ ਕਰੋ। ਗੱਲ ਇਹ ਆ ਕਿ ਇਹ ਕਹਿੰਦੇ ਆ ਕਿ ਅਸੀਂ ਜਦੋਂ ਪਰਤ ਰਹੇ ਸਾਂ ਪਟਿਆਲੇ ਤੋਂ ਤੇ ਰਾਹ ਦੇ ਵਿੱਚ ਇਹ ਗੱਡੀ ਜਿਹੜੀ ਆ ਉਹ ਇੱਕ ਦੋ ਮਰਤਬਾ ਅੱਗੇ ਪਿੱਛੇ ਹੋਈ ਤੇ ਫਿਰ ਉਸ ਤੋਂ ਬਾਅਦ ਇਹਨਾਂ ਨੇ ਗੱਡੀ ਯਾਨੀ ਦੂਜੇ ਜਿਹੜੇ ਸੀਗੇ ਗੱਡੀ ਸਵਾਰ ਉਹਨਾਂ ਨੇ ਅੱਗੇ ਗੱਡੀ ਕੱਢ ਕੇ ਤੇ ਗੰਦਾ ਇਸ਼ਾਰਾ ਕੀਤਾ। ਫਿਰ ਉਸ ਤੋਂ ਬਾਅਦ ਇਹਨਾਂ ਨੇ ਵੀ ਫੋਲੋ ਕੀਤਾ ਹੋਏਗਾ। ਲੱਖਾ ਸਿਧਾਣਾ ਵੀ ਤੁਹਾਨੂੰ ਪਤਾ ਹੀ ਆ, ਗੁੱਸੇ ਵਾਲਾ ਬੰਦਾ। ਇਹਨਾਂ ਨੇ ਵੀ ਮਗਰ ਲਾ ਲਈ ਹੋਏਗੀ ਗੱਡੀ। ਇਹਨਾਂ ਨੇ ਅੱਗੇ ਜਦੋਂ ਕੱਢੀ ਆ ਤੇ ਉਹਨਾਂ ਨੇ ਫਿਰ ਗੱਡੀ ਬਚਾਉਣ ਦੇ ਚੱਕਰ 'ਚ ਦੱਸਦੇ ਆ ਕਿ ਇਹਨਾਂ ਦੀ ਗੱਡੀ ਨੂੰ ਹਿੱਟ ਕੀਤਾ ਤੇ ਉਸ ਤੋਂ ਬਾਅਦ ਉਹ ਹੰਡਿਆਏ ਚੌਂਕੀ ਨੂੰ ਚਲੇ ਗਏ। ਮਗਰੇ ਇਹ ਚਲੇ ਗਏ ਨੇ ਤੇ ਫਿਰ ਉੱਥੇ ਜਾ ਕੇ ਇਹਨਾਂ ਦੀ ਤਲਖਲਾਮੀ ਹੋਈ ਆ। ਕਿਉਂਕਿ ਜਿਹੜਾ ਡਿਊਟੀ ਤੇ ਸੀਗਾ ਤੈਨਾਤ ਮੁਲਾਜ਼ਮ ਸੀ, ਜਿਹੜਾ ਅਧਿਕਾਰੀ ਕਹਿ ਲਓ, ਕਿ ਉਹ ਵੀ ਕਹਿੰਦੇ ਆ ਕਥਿਤ ਤੌਰ ਤੇ ਅੱਗੋਂ ਡਰਿੰਕ ਕਰੀ ਬੈਠਾ ਸੀ। ਯਾਨੀ ਮਾਹੌਲ ਇੱਕ ਨੰਬਰ ਸੀ ਸਾਰੇ ਪਾਸੇ। ਤੇ ਇਹ ਜਿਹੜੇ ਸੀਗੇ ਇਹ ਵੀ ਗੱਡੀ ਸਵਾਰ ਜਿਹੜੇ ਲਖੇ ਹੋਰਾਂ ਦੇ ਨਾਲ ਖੈਬੜੇ ਆ, ਇਹ ਵੀ ਮੁਲਾਜ਼ਮ ਦੱਸੇ ਜਾਂਦੇ ਸੀ। ਉਸ ਤੋਂ ਬਾਅਦ ਜਦੋਂ ਤਲਕਲਾਮੀ ਹੋਈ ਆ ਤੇ ਫਿਰ ਛੁੱਟ-ਛੁਟਾ ਹੋ ਗਿਆ ਗੁਰਪ੍ਰੀਤ ਜੀ। ਇਹ ਇੱਕ ਫੈਕਟ ਇਹਦੇ ਵਿੱਚ ਬੜਾ ਇੰਟਰਸਟਿੰਗ ਹੈ ਕਿ ਇਹ ਕਹਿੰਦੇ ਆ ਕਿ ਉਹ ਜਿਹੜਾ ਮੁੰਡਾ ਸੀ ਜਿਹਨੇ ਕੀਤਾ ਇਸ਼ਾਰਾ ਤੇ ਉਹਨੇ ਆਖਿਆ ਵੀ ਚਲੋ ਬਈ ਗਲਤੀ ਹੋ ਗਈ ਹੈ, ਛੱਡੋ ਖੜਾ। ਤੇ ਆਪਣੇ ਵੀ ਬੰਦੇ ਹੁੰਦੇ ਹੀ ਵੀ ਚਲੋ ਯਾਰ ਖਾਦੀ ਪੀਤੀ 'ਚ ਕਿੱਡੀ ਕੁ ਗੱਲ ਆ। ਪਰ ਬਾਹਰ ਆ ਕੇ ਇਹਨਾਂ ਨੇ ਸੋਚਿਆ ਵੀ ਅਸੀਂ ਚੌਂਕੀ 'ਚ ਵੜੇ ਆ, ਤਲਕਲਾਮੀ ਹੋਈ ਆ, ਲੱਖਾ ਤੁਹਾਨੂੰ ਪਤਾ ਹੰਡਿਆ ਖਿਡਾਰੀ ਆ। ਉਹਨਾਂ ਸੋਚਿਆ ਵੀ ਕਿਤੇ ਹੋਰ ਪੰਗਾ ਨਾ ਪੈ ਜਾਵੇ। ਫਿਰ ਇਸੇ ਚੱਕਰ ਦੇ ਵਿੱਚ ਇਹਨਾਂ ਨੇ 112 ਸ਼ਾਇਦ ਜਿਹੜੀ ਉਹ ਤੁਹਾਨੂੰ ਪਤਾ ਹੀ ਹੈ ਨਾ, ਪੁਲਿਸ ਹੈਲਪਲਾਈਨ ਹੈ ਜਿਹੜੀ, ਉਹਦੇ ਵਿੱਚ ਕਾਲ ਕੀਤੀ ਆ। ਫਿਰ ਕੁਝ ਅਫਸਰਾਂ ਦੇ ਨਾਲ ਗੱਲ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਅੱਗੇ ਆ ਜਾਂਦੇ ਆ। ਹਾਈਟੈਕ ਨਾਕਾ ਆ, ਤੱਪਾ ਠਾਣਾ ਉੱਤੇ ਹੀ ਹਾਈਵੇ ਦੇ NH7 ਦੇ, ਤਾਂ ਉੱਥੇ ਆ ਕੇ ਇਹਨਾਂ ਨੂੰ ਰੋਕ ਲਿਆ ਜਾਂਦਾ ਹੈ। ਜਿਸ ਵੇਲੇ ਰੋਕਿਆ ਜਾਂਦਾ ਉਹ ਤੁਸੀਂ ਵੀਡੀਓ ਵੇਖੀ ਆ ਕਿ ਕਿਸ ਤਰ੍ਹਾਂ ਮੋਬਾਈਲ 'ਚ ਪੱਟਿਆ ਜਾਂਦਾ। ਤੇ ਫਿਰ ਉਸ ਤੋਂ ਬਾਅਦ ਲੱਖਾ ਇਹ ਗੱਲ ਦੱਸਦਾ ਆ ਕਿ ਸਾਨੂੰ ਗੱਡੀ 'ਚ ਪਾ ਕੇ ਨਾ ਸਿਰਫ ਗੰਦੀਆਂ ਗਾਲਾਂ ਕੱਢੀਆਂ ਗਈਆਂ ਬਲਕਿ ਬਹੁਤ ਕੁੱਟਿਆ ਮਾਰਿਆ ਗਿਆ। ਤੇ ਇਹ ਸਾਰਾ ਕੁਝ ਜਿਹੜਾ ਜਾਰੀ ਰਿਹਾ ਤੇ ਉਸ ਤੋਂ ਬਾਅਦ ਫਿਰ ਇਹ ਕਹਿੰਦੀ ਆ ਕਿ 751 ਕਰ ਦਿੱਤੀ ਗਈ। ਤੇ ਇਸ ਦਰਮਿਆਨ ਡਾਕਟਰ ਤੇ ਜਿਹੜਾ SDM ਉਹ ਵੀ ਕਥਿਤ ਤੌਰ ਤੇ ਪੁਲਿਸ ਦੇ ਨਾਲ ਰਲ ਕੇ ਹੀ ਚੱਲ ਰਹੇ ਸਨ। ਜਿਵੇਂ ਪੁਲਿਸ ਕਹਿ ਰਹੀ ਸੀ ਉਹ ਉਵੇਂ ਕਰਦੇ ਜਾ ਰਹੇ ਸਨ। ਹੁਣ ਦੇਖੋ ਗੁਰਪ੍ਰੀਤ ਜੀ, ਗੱਲਾਂ ਦੋ ਨੇ ਕਿ ਜੇ ਇਹਨਾਂ ਨੇ ਮਿਸਬਿਹੇਵ ਕੀਤਾ ਸੀ ਲੱਖੇ ਸਿਧਾਣੇ ਹੋਰਾਂ ਨੇ ਤੇ ਫਿਰ 751 ਦਾ ਤੇ ਮਾਮਲਾ ਬਣਦਾ ਹੀ ਨਹੀਂ। ਮਾਮਲਾ ਬਣਦਾ ਫਿਰ ਜਿਹੜਾ ਪੁਲਿਸ ਦੀ ਡਿਊਟੀ 'ਚ ਵਿਘਨ ਪਾਉਣ ਦਾ ਜਾਂ ਕੋਈ ਵਰਦੀ ਨੂੰ ਹੱਥ ਪਾਉਣ ਦਾ, ਉਹ ਮੁਕੱਦਮਾ ਦਰਜ ਹੋਣਾ ਚਾਹੀਦਾ ਸੀ। ਦੂਜਾ ਇਹ ਆ ਕਿ CCTV ਵਗੈਰਾ ਤੇ ਹੁੰਦੇ ਹੀ ਆ ਥਾਣੇ ਚੌਕੀਆਂ 'ਚ, ਕੀ ਉਹ ਚੱਲਦੇ ਸਨ। ਦੂਜੀ ਗੱਲ
ਕਿ ਪੁਲਿਸ ਵਾਲੇ ਵੀ ਮੰਨਦੇ ਆ ਕਿ ਇਹ ਜਿਹੜੇ ਉਕਤ ਮੁਲਾਜ਼ਮ ਸੀਗੇ ਇਹ ਰਿਟਾਇਰਮੈਂਟ ਪਾਰਟੀ ਤੋਂ ਆ ਰਹੇ ਸੀ, ਪਰ ਸ਼ਰਾਬ ਨਹੀਂ ਸੀ ਪੀਤੀ ਇਹਨਾਂ ਨੇ, ਅਸੀਂ ਮੁਲਾਜ਼ਾ ਵੀ ਕਰਾਇਆ ਤੇ ਮੈਡੀਕਲ ਰਿਪੋਰਟ ਦੇ ਵਿੱਚ ਕੁਝ ਨਹੀਂ ਆਇਆ। ਤਾਂ ਇਹ ਕਿਵੇਂ ਹੋ ਸਕਦਾ ਕਿ ਰਿਟਾਇਰਮੈਂਟ ਪਾਰਟੀ ਤੋਂ ਜਿਹੜੇ ਆ ਇਹ ਸੁੱਖੇ ਆ ਗਏ ਹੁਣ? ਚਲੋ ਸੁੱਖੇ ਵੀ ਆ ਗਏ ਹੁਣ, ਲੱਖੇ ਹੋਰਾਂ ਦਾ ਕੀ ਦਿਮਾਗ ਖਰਾਬ ਹੋਇਆ ਬਈ? ਰਾਹ ਜਾਂਦੇ ਹੋ ਇਹਨਾਂ ਨਾਲ ਲੜਨਗੇ ਤੇ ਮੁੜ ਕੇ ਚੌਕੀ ਜਾਣਗੇ। ਜੀ ਇਹ ਜੀ ਕਾਫੀ ਵੱਡੇ ਸਵਾਲ ਆ। ਤੇ ਉਸ ਤੋਂ ਬਾਅਦ ਫਿਰ ਜਿਹੜਾ ਸਾਰਾ ਐਪੀਸੋਡ ਇਹ ਲੱਖੇ ਹੋਰੀ ਦੱਸਦੇ ਆ ਕਿ ਸਾਨੂੰ ਕੁੱਟਿਆ ਮਾਰਿਆ ਗਿਆ, ਉਹਦੇ ਵਿੱਚ ਇੱਕ ਚੀਜ਼ ਤੇ ਗੁਰਪ੍ਰੀਤ ਜੀ ਮੈਨੂੰ ਲੱਗਦਾ ਹੈ ਕਿ ਵੀ ਹੈਗੀ ਆ ਕਿ ਜਦੋਂ ਲੱਖੇ ਸਿਧਾਣੇ ਨੂੰ ਘੇਰਿਆ ਗਿਆ ਉਸ ਤੋਂ ਬਾਅਦ ਦਾ ਜਿਹੜਾ ਮਾਮਲਾ ਹੋਇਆ, ਇਹ ਉਹਨਾਂ ਮੁਲਾਜ਼ਮਾਂ ਦੀ ਗੱਲ ਨਹੀਂ ਹੋ ਸਕਦੀ ਮੇਰੇ ਖਿਆਲ ਦੇ ਨਾਲ। ਜਾਂ ਤੇ ਅਫਸਰਸ਼ਾਹੀ ਦਾ ਉਤਲੇ ਪੱਧਰ ਦਾ ਜਿਹੜਾ ਸੀਗਾ ਬਈ ਕਿਤੇ ਨਾ ਕਿਤੇ ਉਹ ਟਰਾਂਸਫਾਰਮਰ ਹੀ ਲਿਆ, ਤੇ ਜਾਂ ਫਿਰ ਕੋਈ ਪੋਲੀਟੀਸ਼ੀਅਨ ਜਿਹੜਾ ਸੀਗਾ, ਰਾਜਨੀਤਿਕ ਬੰਦਾ ਸੀ ਜਿਹੜਾ, ਉਹ ਕੋਈ ਪਿਛਾ ਸੀ। ਇਸ ਤਰ੍ਹਾਂ ਹੀ ਜਾਪਦਾ ਨਾ, ਕੋਈ ਛੋਟਾ ਮੁਲਾਜ਼ਮ ਕਿਉਂ ਪੰਗਾ ਲਾਏਗਾ ਲੱਖੇ ਸਿਧਾਣੇ ਨਾਲ? ਤੇ ਫਿਰ 6-7 ਗੱਡੀਆਂ ਖੜੇ ਪੈਰ ਆ ਜਾਣੀਆਂ ਇਹਨਾਂ ਨੂੰ ਘੇਰਨ ਵਾਸਤੇ। ਤਾਂ ਕਿਤੇ ਨਾ ਕਿਤੇ ਇਹ ਮਾਮਲਾ ਜਿਹੜਾ ਉਹ ਥੋੜਾ ਜਿਹਾ ਮੇਰੇ ਖਿਆਲ ਦੇ ਨਾਲ ਰਾਜਸੀ ਦਵੈਸ਼ ਨਾਲ ਵੀ ਜੁੜਦਾ ਕਥੇ ਤੌਰ ਤੇ ਨਜ਼ਰ ਆਉਂਦਾ। ਪਰ ਅੱਜ ਲੱਖੇ ਸਿਧਾਣੇ ਦੇ ਬਿਆਨ ਹੋ ਗਏ ਨੇ, ਹੁਣ ਉਸ ਤੋਂ ਬਾਅਦ ਵੇਖੋ ਕੋਈ ਕਾਰਵਾਈ ਹੁੰਦੀ ਹੈ ਕਿ ਨਹੀਂ ਹੁੰਦੀ। ਪਰ ਇਹਨਾਂ ਨੇ ਮੇਰੇ ਖਿਆਲ ਦੇ ਨਾਲ 13 ਤਰੀਕ ਵਾਸਤੇ ਇਕੱਠ ਦੀ ਕਾਲ ਵੀ ਕਰ ਦਿੱਤੀ ਹੈ। ਤੁਹਾਨੂੰ ਪਤਾ ਲੱਖਾ ਸਿਧਾਣਾ ਜਦੋਂ ਵੀ ਕੋਈ ਇਹਦਾ ਪੇਚਾ ਪੈ ਜਾਵੇ ਇਕੱਠ ਬੜਾ ਕਰਦਾ। ਤਾਂ ਹੁਣ ਇਹ ਵੇਖਣਾ ਹੋਏਗਾ ਕਿ ਸਰਕਾਰ ਜਿਹੜੀ ਆ ਉਹ ਇੱਕ ਵਾਰ ਫਿਰ, ਤੁਹਾਨੂੰ ਪਤਾ ਹੀ ਆ ਲੱਖਾ ਸਿਧਾਣਾ 1-2 ਮੌਕਿਆਂ ਤੇ ਸਰਕਾਰ ਨੂੰ ਬੈਕਫੁੱਟ ਤੇ ਲੈ ਗਿਆ। ਤਾਂ ਕੀ ਐਤਕੀ ਯਾਨੀ ਮੁੜ ਫੇਰ ਸਾਨੂੰ ਇਹੀ ਚੀਜ਼ ਵੇਖਣ ਨੂੰ ਮਿਲੇਗੀ? ਜੀ ਸੋ ਵੇਖਾਂਗੇ ਇਹਦੇ ਚ ਅੱਗੇ ਬਣਦਾ ਕੀ ਹੈ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉਧਰ ਗਿਆਨੀ ਰਘਵੀਰ ਸਿੰਘ ਜੀ ਨੇ ਪਟੀਸ਼ਨ ਵਾਪਸ ਲੈ ਲਈ ਹੈ। ਪਹਿਲਾਂ ਪਟੀਸ਼ਨ ਪਾਈ ਜਾਂਦੀ ਹੈ ਹਾਈ ਕੋਰਟ ਦੇ ਵਿੱਚ, ਫਿਰ ਸਿੱਖ ਜਥੇਬੰਦੀਆਂ ਜਦੋਂ ਇਸ ਤੇ ਇਤਰਾਜ਼ ਜਤਾਉਂਦੀਆਂ ਨੇ ਤੇ ਫਿਰ ਵਾਪਸ ਲੈ ਲਈ ਗਈ ਹੈ। ਤੇ ਉਸ ਤੋਂ ਬਾਅਦ ਇਹਨਾਂ ਦਾ ਬਿਆਨ ਵੀ ਸ਼ਾਇਦ ਆ ਰਿਹਾ ਹੈ ਗਿਆਨੀ ਰਘਵੀਰ ਸਿੰਘ ਹੋਣਾ ਦਾ। ਕੀ ਆਖ ਰਹੇ ਨੇ ਜੀ ਪੂਰੀ ਗੱਲਬਾਤ ਚ? ਦੇਖੋ, ਗਿਆਨੀ ਰਘਵੀਰ ਸਿੰਘ ਹੋਰਾਂ ਬਾਰੇ ਜਿਹੜੇ ਮੇਰੇ ਨਿੱਜੀ ਵਿਚਾਰ ਸਨ, ਤੁਹਾਨੂੰ ਯਾਦ ਹੋਏਗਾ, ਜੋ ਮਤਲਬ ਸੁਖਬੀਰ ਸਿੰਘ ਬਾਦਲ ਨੂੰ ਆਪਾਂ ਦੇਖਿਆ ਹੀ ਆ, ਜਿਸ ਤਰ੍ਹਾਂ ਲਾਈ ਗਈ ਸੀ, ਤਨਖਾਹ ਲਾਈ ਗਈ ਵਗੈਰਾ ਵਗੈਰਾ, ਸਾਰਾ ਐਪੀਸੋਡ। ਉਸ ਦਰਮਿਆਨ ਉਸ ਤੋਂ ਬਾਅਦ ਗਿਆਨੀ ਰਘਵੀਰ ਸਿੰਘ ਜੀ ਦੇ ਰੋਲ ਦੇ ਸੰਬੰਧ ਦੇ ਵਿੱਚ ਮੈਂ ਕਿਹਾ ਸੀਗਾ ਕਿ ਜੋ ਲੋਕ ਗਿਆਨੀ ਰਘਵੀਰ ਸਿੰਘ ਦੇ ਵਿੱਚੋਂ ਬਹੁਤ ਦੀਦਾ ਦਲੇਰੀ ਵਾਲਾ ਜਥੇਦਾਰ ਭਾਲਦੇ ਆ, ਉਹਨਾਂ ਨੂੰ ਅੰਤ ਨਿਰਾਸ਼ਾ ਹੀ ਮਿਲੇਗੀ। ਤੇ ਤੁਸੀਂ ਵੇਖ ਲਓ ਉਸ ਤੋਂ ਬਾਅਦ ਕਿੱਦਾਂ ਇਹ ਵਿਦੇਸ਼ ਫੇਰੀ ਤੇ ਚਲੇ ਜਾਂਦੇ ਆ, ਬਹੁਤ ਮਤਲਬ ਕਿ ਸਾਇਲੈਂਟਲੀ ਇਹ ਕੰਮ ਕਰਦੇ ਰਹਿੰਦੇ ਆ, ਤੇ ਅਖੀਰ ਉਹੀ ਹੁੰਦਾ ਹੈ। ਉਸ ਤੋਂ ਬਾਅਦ ਇਹਨਾਂ ਨੂੰ ਜਥੇਦਾਰੀ ਤੋਂ ਮੁਕਤ ਕਰਕੇ ਹੈਡ ਗ੍ਰੰਥੀ ਦੇ ਤੌਰ ਤੇ ਸੇਵਾਵਾਂ ਵਾਸਤੇ ਨਿਯੁਕਤ ਕਰ ਦਿੱਤਾ ਜਾਂਦਾ ਹੈ। ਤਾਂ ਉਹਦੇ ਬਾਅਦ ਹੁੰਦਾ ਕੀ ਆ ਕਿ ਇਹ ਅਦਾਲਤ ਦੇ ਵਿੱਚ ਚਲੇ ਜਾਂਦੇ ਨੇ, ਹਾਈ ਕੋਰਟ ਦੇ ਵਿੱਚ। ਹਾਈ ਕੋਰਟ ਦੇ ਵਿੱਚ ਜਾ ਕੇ ਇਹ ਖਦਸ਼ਾ ਜ਼ਾਹਰ ਕਰਦੇ ਨੇ ਕਿ ਮੇਰਾ ਹੈਡ ਗ੍ਰੰਥੀ ਦੇ ਤੌਰ ਤੇ ਜੋ ਸੇਵਾਵਾਂ ਦਾ ਕਾਰਜਕਾਲ ਹੈ, ਇਹ SGPC ਵੱਲੋਂ ਬਈ ਰੱਦ ਕੀਤਾ ਜਾ ਸਕਦਾ ਹੈ। ਜਿਵੇਂ ਹੀ ਇਹ ਖਬਰ ਕੱਲ ਗੁਰਪ੍ਰੀਤ ਜੀ ਮੀਡੀਆ ਸਫਾ ਦੇ ਵਿੱਚ ਆਈ, ਸਾਰੇ ਹੀ ਹੈਰਾਨ ਸਨ ਮੇਰੇ ਸਮੇਤ ਕਿ ਇਹ ਕੀ ਬਣ ਗਿਆ ਜੀ। ਜਥੇਦਾਰ ਰਹਿ ਚੁੱਕਿਆ ਕੋਈ ਵਿਅਕਤੀ ਜਿਹੜਾ ਹੈਡ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਦਰਬਾਰ ਸਾਹਿਬ ਵਿਖੇ, ਉਹ ਬੰਦਾ ਜਾ ਕੇ ਅਦਾਲਤ ਦੇ ਵਿੱਚ ਖਲੋ ਜਾਵੇ, ਤੇ ਇਹ ਤੇ ਆਪਣੇ ਆਪ ਦੇ ਵਿੱਚ ਕਹਿ ਲਓ ਕਿ ਬੜਾ ਵੱਡਾ ਸਵਾਲ ਆ। ਫਿਰ ਉਸ ਤੋਂ ਬਾਅਦ ਚਾਨਚੱਕ ਅੱਜ ਜਿਵੇਂ ਸਰਨਾ ਸਾਹਿਬ ਜਾਂ ਕੁਝ ਹੋਰ, ਜਿਵੇਂ ਤੁਸੀਂ ਕਿਹਾ ਕਿ ਸਿੱਖ ਸਕਾਲਰਾਂ ਨੇ ਜਾਂ ਸਿੱਖ ਚਿੰਤਕ ਸੀਗੇ ਜਿਹੜੇ, ਉਹਨਾਂ ਨੇ ਇਸ ਗੱਲ ਤੇ ਇਤਰਾਜ਼ ਜਤਾਇਆ, ਤੇ ਫਿਰ ਇਹਨਾਂ ਨੇ ਇੱਕ ਵੀਡੀਓ ਮੈਸੇਜ ਜਾਰੀ ਕੀਤਾ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਮਰਿਆਦਾ ਹੈ, ਜੋ ਉਹਦਾ ਵਕਾਰ ਹੈ, ਮੇਰਾ ਠੇਸ ਪਹੁੰਚਾਉਣ ਦਾ ਉਸਨੂੰ ਕੋਈ ਇਰਾਦਾ ਨਹੀਂ ਸੀਗਾ। ਤੇ ਕਹਿੰਦੇ ਕਿ ਬੀਤੇ ਦਿਨ ਤੋਂ ਕੁਝ ਬੁੱਧੀਜੀਵੀਆਂ ਨੇ ਇਹਦੇ ਤੇ ਚਿੰਤਾ ਪ੍ਰਗਟਾਈ ਸੀ, ਜਿਹਦੇ ਚਲਦਿਆਂ ਹਾਈ ਕੋਰਟ ਦੇ ਵਿੱਚ ਦਾਇਰ ਕੀਤੀ ਗਈ ਜਿਹੜੀ ਉਕਤ ਪਟੀਸ਼ਨ ਆ, ਮੈਂ ਉਸ ਨੂੰ ਵਾਪਸ ਲੈਣ ਦਾ ਫੈਸਲਾ ਕੀਤਾ ਵਾ। ਹੁਣ ਗੱਲ ਤੇ ਇਹ ਆ ਕਿ ਤੀਰ ਤੇ ਤੁਹਾਡੇ ਕਮਾਨ ਚੋਂ ਨਿਕਲ ਚੁੱਕਾ। ਤੁਸੀਂ ਉਦਾਂ ਕਹਿ ਦਿੰਦੇ ਹੋ ਕਿ ਸਾਨੂੰ ਸਿੱਖਾਂ ਦੇ ਮਾਮਲਿਆਂ ਦੇ ਵਿੱਚ ਇਹ ਨਾ ਕਰੋ, ਉਹ ਨਾ ਕਰੋ, ਪਰ ਤੁਸੀਂ ਆਪ ਕੀ ਕਰ ਰਹੇ ਹੋ? ਤੇ ਮੇਰੇ ਖਿਆਲ ਦੇ ਨਾਲ ਇਸ ਤਰ੍ਹਾਂ ਦੇ ਵਿਅਕਤੀ, ਮਾਫ ਕਰਨਾ ਉਮਰ 'ਚ ਵੱਡੇ ਨੇ, ਬਹੁਤ ਸਨਮਾਨਯੋਗ ਨੇ, ਪਰ ਮੈਂ ਚਾਹਾਂਗਾ ਕਿ ਇਸ ਤਰ੍ਹਾਂ ਦੇ ਵਿਅਕਤੀ ਦੀਆਂ ਸੇਵਾਵਾਂ ਤੋਂ ਕਰਵਾਉਣਾ ਵੀ ਕੀ ਹੈ?
ਜਿਹੜੇ ਆਪਣੀ ਮਤਲਬ ਕਿ ਨਿਯੁਕਤੀ ਰੱਦ ਹੋਣ ਦੇ ਡਰ ਤੋਂ, ਹੁਣ ਕਿਉਂਕਿ ਜੇ ਉਹ ਸਹੀ ਸੀ ਤਾਂ ਇਹਦਾ ਜਵਾਬ ਦਿੰਦੇ। ਜੇ ਉਹਨਾਂ ਨੇ ਪਟੀਸ਼ਨ ਵਾਪਸ ਲਈ ਹੈ, ਇਟ ਮੀਨ ਕਿ ਉਹਨਾਂ ਨੂੰ ਲੱਗਦਾ ਹੈ ਕਿ ਉਹਨਾਂ ਨੇ ਕੋਈ ਗਲਤ ਕਦਮ ਚੁੱਕਿਆ। ਤੇ ਫਿਰ ਇਹੋ ਜਿਹੀ ਕਹਿ ਲਓ ਕਿ ਪਦਵੀ ਤੇ ਉਹ ਸੇਵਾ ਨਿਭਾ ਰਹੇ ਨੇ ਜਿੱਥੇ ਇਸ ਤਰ੍ਹਾਂ ਦੀ ਗਲਤੀ ਦੀ ਗੁੰਜਾਇਸ਼ ਨਹੀਂ ਕੀਤੀ ਜਾ ਸਕਦੀ। ਆਪਣੀ ਕੌਮ ਲਈ, ਆਪਣੇ ਸਿਧਾਂਤਾਂ ਲਈ ਲੋਕ ਤੇ ਤਾਜਾਂ ਨੂੰ, ਤਖਤਾਂ ਨੂੰ ਠੋਕਰਾਂ ਮਾਰ ਦਿੰਦੇ ਨੇ, ਤੇ ਤੁਸੀਂ ਆਹ ਕੁਛ ਕਰ ਰਹੇ ਹੋ। ਇਹਦਾ ਮਤਲਬ ਇਹ ਹੈ ਕਿ ਜੇ ਅੱਜ ਤੁਹਾਨੂੰ ਇਹਨਾਂ ਚੀਜ਼ਾਂ ਦਾ ਖਦਸ਼ਾ ਹੈ ਤੇ ਤੁਸੀਂ ਭੱਜ ਕੇ ਕੋਰਟ ਚਲੇ ਗਏ ਹੋ, ਤਾਂ ਫਿਰ ਰਾਜਸੀ ਹਿੱਤਾਂ ਨੂੰ ਤੁਸੀਂ ਪਾਲਣ ਵਾਸਤੇ ਕਿਉਂ ਨਹੀਂ ਇਮਦਾਦ ਕਰਦੇ ਹੋਵੋਗੇ? ਇਹ ਵੀ ਤੇ ਇੱਕ ਸਵਾਲ ਆ ਨਾ। ਤੇ ਦੂਜੀ ਗੱਲ ਇਹ ਆ ਕਿ ਕੱਲ ਨੂੰ ਕੋਈ ਇਸ ਤਰ੍ਹਾਂ ਦੀ ਫਿਰਤ ਹੋਰ ਪਾਤੀ ਕਿਸੇ ਨੇ, ਕੀ ਕਰੋਗੇ? ਔਰ ਸਭ ਤੋਂ ਵੱਡੀ ਗੱਲ ਤੁਹਾਨੂੰ ਯਾਦ ਹੋਣਾ, ਜਦੋਂ ਰਣਜੀਤ ਸਿੰਘ ਵਾਲਾ ਕਮਿਸ਼ਨ ਬਣਿਆ ਸੀ, ਯਾਦ ਹੈ ਨਾ ਤੁਹਾਨੂੰ, ਕਾਂਗਰਸ ਕਾਲ ਦੇ ਵਿੱਚ, ਉਸ ਰਾਜ ਦੇ ਵਿੱਚ ਜਦੋਂ ਇਸ ਕਮਿਸ਼ਨ ਨੇ ਕੰਮ ਕੀਤਾ ਤੇ ਤੁਹਾਨੂੰ ਪਤਾ ਕਿੰਨਾ ਵਿਵਾਦ ਹੋਇਆ ਸੀ ਜੀ ਕਿ ਭਾਈ ਜੋ ਐਸਜੀਪੀਸੀ ਦੇ ਅਹੁਦੇਦਾਰ ਆ ਜਾਂ ਜਥੇਦਾਰ ਜੀ ਆ, ਉਹ ਨਹੀਂ ਜਾਣਗੇ ਕਮਿਸ਼ਨ ਦੇ ਪਾਸ। ਯਾਦ ਹੈ ਨਾ ਤੁਹਾਨੂੰ? ਤਾਂ ਰਣਜੀਤ ਸਿੰਘ ਹੋਰਾਂ ਨੇ ਮਤਲਬ ਕਿ ਇਹਦੇ ਵਿੱਚ ਕਾਫੀ ਜ਼ਦੋਜਹਿਦ ਕੀਤੀ ਸੀ। ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਕਾਫੀ ਸੋਚਣ ਵਿਚਾਰਨ ਦਾ ਵਿਸ਼ਾ ਹੈ। ਤਾਂ ਇਹਨਾਂ ਨੇ ਜਿਹੜਾ ਕਦਮ ਚੁੱਕਿਆ ਸੀ ਕਾਲ ਦੇ ਵਿੱਚ ਚੁੱਕਿਆ ਹੋ ਸਕਦਾ, ਜੋ ਮਰਜ਼ੀ ਹੋ ਸਕਦਾ, ਪਰੰਤੂ ਇਹਨਾਂ ਦਾ ਇਹ ਫੈਸਲਾ ਇਹਨਾਂ ਨੇ ਖੁਦ ਹੀ ਗਲਤ ਕਰਾਰ ਦੇ ਦਿੱਤਾ ਹੈ। ਜੀ, ਸੋ ਜੇਕਰ ਆਪਾਂ ਇਸ ਤੋਂ ਅਗਲੀ ਖਬਰ ਤੇ ਚੱਲੀਏ ਤਾਂ ਖਬਰ ਵਿਕਰਮ ਮਜੀਠੀਆ ਹੋਣਾ ਦੇ ਨਾਲ ਜੁੜੀ ਹੋਈ ਹੈ। ਕਹਿੰਦੇ ਨੇ ਅੱਜ ਵਿਕਰਮ ਮਜੀਠੀਆ ਨੇ ਹਿਮਾਚਲ ਲਿਜਾਇਆ ਗਿਆ ਸੀ ਜੀ। ਹਿਮਾਚਲ ਦੇ ਨਾਲ ਕੀ ਕਨੈਕਸ਼ਨ ਹੈ ਇਹਨਾਂ ਦੇ ਕੇਸ ਦਾ? ਦੇਖੋ, ਮਜੀਠੀਆ ਫੈਮਿਲੀ ਦੀ ਪ੍ਰਾਪਰਟੀ ਹੈ ਜੀ ਬਹੁਤ ਰਾਜਾਂ ਦੇ ਵਿੱਚ, ਮੇਰੇ ਖਿਆਲ ਦੇ ਨਾਲ ਉੱਤਰਾਖੰਡ, ਯੂਪੀ, ਹਿਮਾਚਲ। ਇਹ ਮਜੀਠੀਆ ਫੈਮਿਲੀ ਜਿਹੜੀ ਆ, ਤੁਹਾਨੂੰ ਪਤਾ ਹੀ ਹੈ, ਕਾਰੋਬਾਰ ਫੈਮਿਲੀ ਆ। ਆ ਜਿਹੜੀ ਹੁਣ ਸਰਾਇਆ ਕੰਪਨੀ ਦਾ ਜ਼ਿਕਰ ਆਉਂਦਾ ਹੈ, ਸਾਰੇ ਕੰਪਨੀ ਤੇ ਅੰਗਰੇਜ਼ ਰਾਜ ਵੇਲੇ ਦੀ ਆ, ਹਿਸਾਬ ਲਾ ਲਓ ਜੀ। ਸਰਾਇਆ ਕੰਪਨੀ ਜਿਸ ਦੀ ਫੰਡਿੰਗ ਦਾ ਕਹਿ ਲਓ ਕਿ ਰੌਲਾ ਪੈਂਦਾ ਵਾ, ਤੇ ਉਹਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ 2007 ਤੋਂ ਬਾਅਦ ਇਹਦੇ ਵਿੱਚ ਕੋਈ ਫੋਰਨ ਦੀ ਪੈਨੀ ਵੀ ਨਹੀਂ ਆਈ। ਚੈਲੰਜ ਕੀਤਾ ਇਹਨਾਂ ਨੇ ਡਾਕੂਮੈਂਟ ਦਿਖਾ ਕੇ। ਤਾਂ ਉਹ ਸਰਾਇਆ ਕੰਪਨੀ ਬਹੁਤ ਪੁਰਾਣੀ ਹੈ। ਤਾਂ ਇਦਾਂ ਹੀ ਹੁਣ ਵਿਜੀਲੈਂਸ ਲੈ ਕੇ ਗਈ ਆ ਹਿਮਾਚਲ ਦੇ ਵਿੱਚ। ਉਹਦੇ 'ਚ ਇਹੋ ਆ ਕਿ ਮਸ਼ਹੂਬਰਾ ਏਰੀਆ ਜਿਹੜਾ ਬਹੁਤ ਰਮਣੀਕ ਏਰੀਆ ਜੀ, ਉੱਥੇ ਮਤਲਬ ਇਹਨਾਂ ਨੂੰ ਲਿਜਾਇਆ ਗਿਆ। ਉੱਥੇ ਕਹਿੰਦੇ ਆ ਕਿ ਕੁਝ ਸ਼ੱਕੀ ਜਾਇਦਾਦ ਆ ਜਿਹਦੀ ਹੁਣ ਤੱਕ ਜਾਂਚ ਪੜਤਾਲ ਨਹੀਂ ਸੀ ਹੋ ਸਕੀ। ਦੇਖੋ, ਗੱਲ ਇਹ ਆ ਕਿ ਵਿਕਰਮ ਮਜੀਠੀਏ ਵਾਸਤੇ ਜੇ ਆਪਾਂ ਲਾਈਏ ਮੋਟਾ ਮੋਟੀ, ਤਾਂ ਇਹਨਾਂ ਦਾ ਕਿਤੇ ਨਾ ਕਿਤੇ ਕਹਿ ਲਓ ਕਿ ਕੰਮ ਜਿਹੜਾ ਉਹ ਫਸ ਗਿਆ। ਇਹਨਾਂ ਨੇ ਕਾਫੀ ਹੋਮਵਰਕ ਕੀਤਾ ਲੱਗਦਾ ਮੈਨੂੰ। ਏਦਾਂ ਲੱਗਦਾ ਹੈ ਕਿ ਜਿੱਦਾਂ ਸਾਰੀ ਤਿਆਰੀ ਸੀ, ਜਿਵੇਂ ਤੁਸੀਂ ਦੇਖੋ ਨਿਰੰਜਨ ਸਿੰਘ, ਸਿਧਾਰਥ ਚਟੋਪਾਧਿਆਏ ਜਾਂ ਔਲਖ ਜਾਂ ਤਲਵੀਰ, ਇਹ ਸਾਰੇ ਜਿਹੜੇ ਨਿਕਲੇ ਨੇ, ਵਾਪਸ ਆਏ ਨੇ ਸੁਰਖੀਆਂ ਦੇ ਵਿੱਚ, ਕਿਤੇ ਨਾ ਕਿਤੇ ਗੁਰਪ੍ਰੀਤ ਜੀ ਇਹਨਾਂ ਸਾਰਿਆਂ ਬੰਦਿਆਂ ਦੇ ਨਾਲ ਸਰਕਾਰੀ ਪੱਖ ਤੋਂ ਪਹਿਲਾਂ ਹੀ ਵਾਰਤਾਲਾਪ ਹੋ ਚੁੱਕੀ ਹੋਏਗੀ। ਜੀ। ਹੁਣ ਉਹ ਪ੍ਰਸ਼ਨ ਅੱਡ ਤੋਂ ਹੈ ਕਿ ਇਹਨਾਂ ਦੇ ਕੋਲ ਨਵਾਂ ਕੀ ਹੈ। ਸਿਧਾਰਥ ਚਟੋਪਾਧਿਆਏ ਬਤੌਰ ਡੀਜੀਪੀ ਮਾਮਲਾ ਦਰਜ ਕਰਦੇ ਨੇ, ਸੁਪਰੀਮ ਕੋਰਟ ਤੱਕ ਮਾਮਲਾ ਗਿਆ। ਤਾਂ ਫਿਰ ਉਹ ਜੇ ਇੰਨਾ ਹੀ ਉਹਨਾਂ ਦੇ ਕੋਲ ਐਵੀਡੈਂਸ਼ੀਅਲ ਸਮਾਨਾ ਸੀ, ਤਾਂ ਫਿਰ ਵਿਕਰਮ ਮਜੀਠੀਆ ਜ਼ਮਾਨਤ ਕਿਵੇਂ ਲੈ ਗਿਆ? ਤਾਂ ਦੂਸਰੇ ਪਾਸੇ ਇਹ ਵੀ ਸਵਾਲ ਹੋਣਗੇ ਨਾ ਕਿ ਨਿਰੰਜਨ ਸਿੰਘ ਹੋਰਾਂ ਕੋਲ ਨਵਾਂ ਕੀ ਹੈ, ਕਿਉਂਕਿ ਸਾਰਾ ਕੁਝ ਅੱਗੇ ਵੀ ਹੋ ਚੁੱਕਾ ਹੈ ਨਾ। ਤਾਂ ਫਿਲਹਾਲ ਬੋਨੀ ਅਜਨਾਲਾ ਤੋਂ ਲੈ ਕੇ ਜੋ ਵੀ ਸਟੇਟਮੈਂਟਾਂ ਵਗੈਰਾ ਦਰਜ ਹੋ ਰਹੀਆਂ ਨੇ, ਉਧਰ ਅੱਜ ਇੱਕ ਚੀਜ਼ ਹੋਰ ਮੈਨੂੰ ਕਿਸੇ ਸੱਜਣ ਨੇ ਇੱਕ ਫੋਟੋਗ੍ਰਾਫ ਭੇਜਿਆ, ਜਿਹਦੇ ਵਿੱਚ ਜੇ ਤੁਸੀਂ ਵੇਖੋ ਕਿ ਤਲਵੀਰ ਹੋਰਾਂ ਦੀਆਂ ਫੋਟੋਆਂ ਜਿਹੜੀਆਂ ਪਿੰਡਾਂ ਦੇ ਵਿੱਚ ਵੱਡੇ ਵੱਡੇ ਹੋਰਡਿੰਗਸ ਤੇ ਲੱਗ ਗਈਆਂ ਨੇ ਹਲਕਾ ਮਜੀਠਾ ਦੇ ਵਿੱਚ। ਮੈਨੂੰ ਲੱਗਦਾ ਹੈ ਕਿ ਤਿਆਰੀ ਹੋ ਗਈ ਆ। ਇਧਰੋਂ ਇਹ ਬੋਲੇ ਆ ਤੇ ਉਧਰੋਂ ਮੈਨੂੰ ਲੱਗਦਾ ਕਿ ਮਜੀਠੀਏ ਦੇ ਹਲਕੇ ਚ ਘੇਰਨ ਵਾਸਤੇ ਤਲਵੀਰ ਪੁਰਾਣਾ ਮਿੱਤਰ ਹੈ ਇਹਨਾਂ ਦਾ ਜੀ, ਤੇ ਉਹਨੂੰ ਥਾਪੜਾ ਵੀ ਮਿਲ ਗਈ ਹੈ ਕਿ ਭਾਈ ਚੱਲ ਹੋ ਜਾ ਤਿਆਰ। ਸੋ ਇਸ ਕਰਕੇ ਇੱਕ ਚੀਜ਼ ਜਿਹੜੀ ਆ, ਦੇਖੋ ਵਿਕਰਮ ਮਜੀਠੀਆ ਗੁਨਾਹਗਾਰ ਆ, ਉਹਨੂੰ ਸਜ਼ਾ ਮਿਲਦੀ ਆ ਨਹੀਂ ਮਿਲਦੀ, ਵਿਦੋਸ਼ਾ ਹੈ, ਉਹ ਕਿੱਦਾਂ, ਉਹ ਬਾਅਦ ਦੀ ਗੱਲ ਆ। ਆਪਾਂ ਜੇ ਹੁਣ ਇਸ ਹਿਸਾਬ ਕਿਤਾਬ ਦੇ ਵਿੱਚੋਂ ਨਿਕਲ ਕੇ
ਮੌਜੂਦਾ ਦੌਰ ਦੇ ਵਿੱਚ ਇਹ ਚੀਜ਼ਾਂ ਨੂੰ ਵੇਖੀਏ ਤੇ ਵਿਕਰਮ ਮਜੀਠੀਆ ਵਾਸਤੇ ਹਾਲ ਫਿਲਹਾਲ ਮੁਸ਼ਕਲਾਂ ਜ਼ਿਆਦਾ ਨੇ। ਰਿਮਾਂਡ ਜੀ ਚੱਲੇਗਾ, ਪ੍ਰਾਪਰਟੀਆਂ ਦੀ ਸ਼ਨਾਖਤ ਵਗੈਰਾ ਨਿਸ਼ਾਨਦੇਹੀ ਜਿਹੜੀ ਹੈ ਉਹ ਚੱਲੇਗੀ। ਉਸ ਉਪਰੰਤ ਫਿਰ ਇਹਨਾਂ ਦਾ ਕਾਨੂੰਨੀ ਪੱਖ ਤੋਂ ਜੇ ਦੇਖੀਏ, ਜੁਡੀਸ਼ਲੀ ਮਤਲਬ ਕਿ ਜਦੋਂ ਇਹ ਚਲੇ ਜਾਣਗੇ ਹਿਰਾਸਤ ਦੇ ਵਿੱਚ, ਨਿਆਂਇਕ ਹਿਰਾਸਤ ਦੇ ਵਿੱਚ, ਜੇਲ੍ਹ ਜਿਹਨੂੰ ਆਪਾਂ ਆਨੇ ਆ, ਕਿ ਉਸ ਤੋਂ ਬਾਅਦ ਫਿਰ ਇਹਨਾਂ ਦੀ ਜਿਹੜੀ ਲੀਗਲ ਟੀਮ ਆ ਉਹ ਵੇਖੇਗੀ ਕਿ ਹਾਈ ਕੋਰਟ ਜਾਣਾ ਕਿ ਸੁਪਰੀਮ ਕੋਰਟ ਜਾਣਾ। ਪਰ ਇਹਨਾਂ ਦੀ ਲੀਗਲ ਟੀਮ ਨੇ ਇੱਕ ਬੜਾ ਇੰਟਰਸਟਿੰਗ ਡਾਕੂਮੈਂਟ ਜਿਹੜਾ ਹੈ ਉਹ ਮੀਡੀਆ ਦੇ ਸਨਮੁਖ ਰੱਖਿਆ। ਉਹ ਕਹਿੰਦੇ ਆ ਕਿ ਦੇਖੋ 29 ਮੋਬਾਈਲ ਬਾਰੇ ਖੁਦ ਮਾਨ ਸਾਹਿਬ ਵੀ ਬੋਲੇ ਸਨ ਤੇ ਤੁਹਾਨੂੰ ਪਤਾ ਮੀਡੀਆ ਕਵਰੇਜ ਵੀ ਹੋਈ ਆ। ਉਹ ਕਹਿੰਦੇ ਕਿ ਜਿਹੜਾ ਰਿਕਵਰੀ ਮੀਮੋ ਹੈ, ਰਿਕਵਰੀ ਮੀਮੋ ਦੇ ਵਿੱਚ ਵਿਕਰਮ ਮਜੀਠੀਆ ਦੇ 2 ਘਰਾਂ ਦੇ ਵਿੱਚੋਂ ਨਿਲ ਰਿਕਵਰੀ ਹੈ। ਇਹ ਵੀ ਜੀ ਇੰਟਰਸਟਿੰਗ ਗੱਲ ਹੈ ਕਿ ਮੁੱਖ ਮੰਤਰੀ ਸਾਹਿਬ ਵੀ ਇਹ ਦਾਅਵਾ ਕਰ ਗਏ ਤੇ ਉਧਰੋਂ ਉਹ ਡਾਕੂਮੈਂਟ ਦਿਖਾ ਕੇ ਕਹਿ ਰਹੇ ਆ ਕਿ ਇੱਥੇ ਦੀ ਜਿਹੜੀ ਰਿਕਵਰੀ ਹੈ ਖਾਸ ਤੌਰ ਤੇ ਮੋਬਾਈਲਾਂ ਦੀ ਉਹ ਤੇ ਜ਼ੀਰੋ ਹੈ। ਜੀ ਸੋ ਇਹ ਸਾਰੀ ਗੱਲਬਾਤ ਹੈ। ਇਸ ਤੋਂ ਅੱਗੇ ਜੇਕਰ ਚਲੀਏ ਤਾਂ ਖਬਰ ਇਹ ਵੀ ਆ ਰਹੀ ਹੈ ਕਿ ਫਾਈਲ ਇੱਕ ਹੋਰ ਤਿਆਰ ਹੋ ਗਈ ਹੈ ਤੇ ਉਸ ਤੇ ਨਾਮ ਦਰਜ ਹੈ ਪ੍ਰਗਟ ਸਿੰਘ ਦਾ, ਜਿਹੜੇ ਜਲੰਧਰ ਕੈਂਟ ਤੋਂ ਵਿਧਾਇਕ ਨੇ, ਕਿ ਅਗਲੀ ਕਾਰਵਾਈ ਪ੍ਰਗਟ ਸਿੰਘ ਤੇ ਕਰਨ ਦੀ ਤਿਆਰੀ 'ਚ ਹੈ ਸਰਕਾਰ ਜੀ। ਦੇਖੋ ਅੱਜ ਚਰਨਜੀਤ ਚੰਨੀ, ਕਿਉਂਕਿ ਤੁਹਾਨੂੰ ਪਤਾ ਚਰਨਜੀਤ ਚੰਨੀ ਨੂੰ ਵੀ ਨਿਸ਼ਾਨੇ ਤੇ ਲਿਆ ਜਾ ਰਿਹਾ ਕਿ ਚਰਨਜੀਤ ਚੰਨੀ ਦੇ ਕਾਰਜਕਾਲ ਦੇ ਦੌਰਾਨ ਮਜੀਠੀਏ ਤੇ ਮਾਮਲਾ ਦਰਜ ਹੋਇਆ ਤੇ ਹੁਣ ਚੰਨੀ ਯੂ ਟਰਨ ਮਾਰਦਾ ਹੈ। ਤਾਂ ਚੰਨੀ ਨੇ ਅੱਜ ਇਸ ਗੱਲ ਦਾ ਜਵਾਬ ਦਿੱਤਾ। ਚਲੋ ਇਹ ਤੇ ਤੁਹਾਨੂੰ ਪਤਾ ਹੀ ਆ, ਇਸ ਵੇਲੇ ਨਾ ਇਹਨਾਂ ਨੇ ਨੇਰੀ ਲਿਆਂਦੀ ਹੋਈ ਆ ਆਮ ਆਦਮੀ ਪਾਰਟੀ ਨੇ। ਉਹਨਾਂ ਦਾ ਜਿਹੜਾ ਪ੍ਰਚਾਰ ਤੰਤਰ ਹੈ ਉਹ ਕਹਿੰਦਾ ਕਿ ਜਾਂ ਤੇ ਮਜੀਠੀਏ ਦਾ ਵਿਰੋਧ ਕਰੋ, ਵੀ ਸਾਡੇ ਅੱਗੋਂ ਕਹਿ ਦਿਓ ਵੀ ਨਾਮਜ਼ਦ ਆ FIR ਦੇ ਵਿੱਚ, ਤੁਸੀਂ ਉਹਨੂੰ ਮੰਨੋ ਕਿ ਉਹ ਧੰਦਾ ਕਰਦਾ ਸੀ ਨਸ਼ਾ ਤਸਕਰੀ ਦਾ। ਜੇ ਨਹੀਂ ਤਾਂ ਤੁਸੀਂ ਪੰਜਾਬ ਵਿਰੋਧੀ। ਜਿਵੇਂ ਮੋਦੀ ਦੀ ਆਲੋਚਨਾ ਕਰਨ ਤੇ ਕਿਹਾ ਜਾਂਦਾ ਕਿ ਤੂੰ ਦੇਸ਼ ਵਿਰੋਧੀ ਹੈ, ਮੋਦੀ ਨੂੰ ਦੇਸ਼ ਬਣਾ ਲੈਂਦੇ ਨੇ ਉਹਦੀ ਭਗਤ ਮੰਡਲੀ ਵਾਲੇ। ਇਹ ਸਾਡੇ ਵਾਲੇ ਜਿਹੜੇ ਕਿਹੜੇ ਘੱਟ ਨੇ, ਇਹ ਵੀ ਕਹਿੰਦੇ ਕਿ ਜਾਂ ਤੇ ਮਜੀਠੀਏ ਦਾ ਨਿੱਠ ਕੇ ਕਹਿ ਦਿਓ ਸਾਡੇ ਆਖੇ ਲੱਗ ਕੇ ਕਿ ਬੜਾ ਤਕੜਾ ਤਸਕਰ ਆ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ FIR 'ਚ ਨਾਮਜ਼ਦ ਬੰਦਾ ਜਿਹੜਾ ਹੈ ਹੋ ਸਕਦਾ ਬੇਗੁਨਾਹ ਵੀ ਹੋਵੇ, ਹੋ ਸਕਦਾ ਗੁਨਾਹਗਾਰ ਵੀ ਹੋਵੇ ਨਾ। ਇਸ ਗੱਲ ਤੇ ਨਹੀਂ ਹੁੰਦੇ। ਤਾਂ ਅੱਜ ਕੱਲ ਇਹ ਵੀ ਚੱਲ ਰਿਹਾ। ਹੁਣ ਦੇਖੋ ਚੰਨੀ ਨੂੰ ਇਹਦਾ ਜਵਾਬ ਦੇਣਾ ਪੈ ਗਿਆ, ਪਰ ਉਹਦੇ ਦਰਮਿਆਨ ਇਹਨਾਂ ਨੇ ਇੱਕ ਦਾਵਾ ਇਹ ਕੀਤਾ ਹੈ ਕਿ ਪ੍ਰਗਟ ਸਿੰਘ ਇਸ ਵੇਲੇ ਆਸੇ ਪਾਸੇ ਨੇ। ਕਿਉਂਕਿ ਵਿਜੀਲੈਂਸ ਵੰਨਿਓ ਉਹਨਾਂ ਨੂੰ ਚੁੱਕਿਆ ਜਾ ਸਕਦਾ। ਇਹ ਬਹੁਤ ਵੱਡੀ ਗੱਲ ਹੈ। ਦੇਖੋ 2 ਕੁ ਦਿਨ ਪਹਿਲਾਂ ਮੈਨੂੰ ਉਡਵੀਂ ਜੀ ਜਾਣਕਾਰੀ ਮਿਲੀ ਸੀਗੀ ਗੁਰਪ੍ਰੀਤ ਜੀ ਕਿ ਕਾਂਗਰਸ ਦੇ 1-2 ਬੰਦਿਆਂ ਦਾ ਨੰਬਰ ਲੱਗ ਸਕਦਾ ਹੈ ਤੇ ਜੇ ਮਾਮਲਾ ਸਪੋਰਟਸ ਕਿੱਟਾਂ ਨਾਲ ਜੁੜਿਆ ਹੈ ਜਾਂ ਕੁਛ ਐਸਾ ਵੈਸਾ ਹੈ, ਕਿਉਂਕਿ ਤੁਹਾਨੂੰ ਪਤਾ ਹੀ ਆ ਮੰਤਰੀ ਰਹਿ ਚੁੱਕੇ ਨੇ ਪ੍ਰਗਟ ਸਿੰਘ। ਜੇ ਕੋਈ ਇਸ ਤਰ੍ਹਾਂ ਦਾ ਮਾਮਲਾ ਹੈ ਤਾਂ ਫਿਰ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਚੰਨੀ ਸਾਹਿਬ ਖੁਲਾਸੇ ਕਰ ਰਹੇ ਆ ਨਾ ਇਦਾਂ ਉਦਾਂ, ਤੇ ਮੈਨੂੰ ਲੱਗਦਾ ਕਿ ਚੰਨੀ ਸਾਹਿਬ ਨੂੰ ਨਾ ਘੇਰਾ ਪੈ ਜਾਵੇ, ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ। ਪਰ ਜੇ ਆਮ ਆਦਮੀ ਪਾਰਟੀ ਬਿਨਾਂ ਕਿਸੇ ਠੋਸ ਸਬੂਤ ਤੋਂ, ਬਿਨਾਂ ਕਿਸੇ ਆਧਾਰ ਤੋਂ ਪ੍ਰਗਟ ਸਿੰਘ ਦੀ ਘੇਰਾਬੰਦੀ ਕਰੇਗੀ ਨਾ ਗੁਰਪ੍ਰੀਤ ਜੀ, ਮੇਰੇ ਖਿਆਲ ਦੇ ਨਾਲ ਇਹ ਮਾਮਲਾ ਮਜੀਠੀਏ ਤੋਂ ਜੁਦਾ ਬਣ ਜਾਏਗਾ। ਆਪਾਂ ਨੂੰ ਪਤਾ ਹੀ ਆ ਵਿਕਰਮ ਮਜੀਠੀਆ ਦੀ ਇਮੇਜ ਔਰ ਜੇ ਪ੍ਰਗਟ ਸਿੰਘ ਹੋਰਾਂ ਦੀ ਇਮੇਜ ਦੀ ਆਪਾਂ ਤੁਲਨਾ ਕਰੀਏ, ਤੁਲਨਾਤਮਕ ਤੌਰ ਤੇ ਆਪਾਂ ਇੱਕ ਦ੍ਰਿਸ਼ਟਾਂਤ ਦੀ ਸਿਰਜਣਾ ਕਰੀਏ, ਤਾਂ ਉਹਦੇ ਵਿੱਚ ਮੇਰੇ ਖਿਆਲ ਦੇ ਨਾਲ ਬਹੁਤ ਇਹ ਮਾਮਲਾ ਜਿਹੜਾ ਹੈ ਨਾ ਆਮ ਆਦਮੀ ਪਾਰਟੀ ਵਾਸਤੇ ਪੁੱਠਾ ਵੀ ਸਾਬਤ ਹੋ ਸਕਦਾ। ਤਾਂ ਦੇਖਦੇ ਆ ਕਿਸ ਤਰ੍ਹਾਂ ਦਾ ਮਾਮਲਾ ਰਹੇਗਾ। ਪਰ ਇਹ ਡੈਫੀਨਿਟਲੀ ਹੁਣ ਜਿਸ ਤਰ੍ਹਾਂ ਦਾ ਵਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਇਹਨਾਂ ਨੇ ਚਰਚਾ ਹਾਸਲ ਕੀਤਾ ਹੈ, ਜਿਸ ਤਰ੍ਹਾਂ ਦੀ ਇਹਨਾਂ ਨੂੰ ਹਾਈਪ ਮਿਲੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਘੇਰਾਬੰਦੀ ਜਿਹੜੀ ਹੈ ਉਹ ਕਾਂਗਰਸੀ ਲੀਡਰਾਂ ਦੀ ਕੁਸ਼ਤੀ ਕਰ ਦਿੱਤੀ ਜਾਵੇ। ਜੀ ਸੋ ਅੱਗੇ ਜੇਕਰ ਚਲੀਏ ਤਾਂ ਉਧਰ ਜਾਖੜ ਸਾਹਿਬ ਕਹਿ ਰਹੇ ਨੇ ਕਿ ਕੇਜਰੀਵਾਲ ਨੇ ਤਾਂ ਪੰਜਾਬ ਨੂੰ ਬੈਂਕ ਬਣਾ ਰੱਖਿਆ। ਦੇਖੋ ਇਸ ਵੇਲੇ ਜੇ ਆਪਾਂ ਭਾਜਪਾ ਦੀ ਗੱਲ ਕਰੀਏ, ਭਾਜਪਾ ਉਹ ਰੋਲ ਅਦਾ ਕਰ ਰਹੀ ਆ ਥੋੜਾ ਜਿਹਾ, ਜੇ ਤੁਸੀਂ ਦੇਖੋਗੇ ਤੇ ਜੁਦਾ ਬਣ ਜਾਂਦਾ ਹੈ। ਜੁਦਾ ਕਿਵੇਂ? ਮੈਂ ਅੱਗੇ ਵੀ ਇਹ ਗੱਲ ਕਹੀ ਆ, ਇੱਕ ਵਾਰੀ ਫਿਰ ਰਿਪੀਟ ਕਰਦਾ ਕਿ ਜਦੋਂ ਅਕਾਲੀ ਜਾਂ ਕਾਂਗਰਸੀ ਆਮ ਆਦਮੀ ਪਾਰਟੀ ਤੇ ਹੱਲਾ ਬੋਲਦੇ ਨੇ ਤਾਂ ਤੁਸੀਂ ਦੇਖਿਆ ਹੋਣਾ ਉਹ ਅੱਗੋਂ ਮੋੜਵਾਂ ਜਵਾਬ ਦਿੰਦੇ ਕਿ ਤੁਸੀਂ ਕੀ ਬੋਲੋਗੇ।
ਉਹ ਇੰਨੇ ਇਹਨਾਂ ਦੇ ਕਿਸੇ ਮੂੰਹ ਜ਼ੁਬਾਨੀ ਯਾਦ ਕਰੀ ਬੈਠੇ ਆ ਕਿ ਗੱਲਾਂ ਹੀ ਛੱਡ, ਇਹਨਾਂ ਨੂੰ ਫਿਰ ਬੈਕਫੁੱਟ ਤੇ ਆਉਣਾ ਪੈਂਦਾ। ਤੁਸੀਂ ਦੇਖਿਓ ਅਕਸਰ ਇਹਨਾਂ ਦੇ ਜਿਹੜੇ ਕਮੈਂਟਾਂ ਚ ਆਉਂਦੇ ਨੇ, ਬਹੁਤ ਤੁਹਾਨੂੰ ਪਤਾ ਟੁੱਡ ਮਾਰਦੇ ਨੇ, ਉਹ ਜੀ ਇਸ ਤਰ੍ਹਾਂ ਹੀ ਮਤਲਬ ਕਿ ਉਹਨਾਂ ਨੂੰ ਸ਼ਾਇਦ ਟ੍ਰੇਨਿੰਗ ਹੀ ਇਸ ਹਿਸਾਬ ਕਿਤਾਬ ਦੀ ਦਿੱਤੀ ਗਈ ਆ। ਤਾਂ ਕਹਿਣ ਦਾ ਮਤਲਬ ਇਹ ਆ ਕਿ ਗੁਰਪ੍ਰੀਤ ਜੀ ਤੁਸੀਂ ਦੇਖਣਾ, ਇਹ ਬਹੁਤ ਘੱਟ ਬੋਲਦੇ ਨੇ ਰਵਾਇਤੀ ਜੀ ਪਾਰਟੀਆਂ ਬਾਰੇ, ਖਾਸ ਤੌਰ ਤੇ ਆਪਾਂ ਜੇ ਕਾਂਗਰਸ ਤੇ ਅਕਾਲੀਆਂ ਦੀ ਗੱਲ ਕਰੀਏ, ਬਿਲਕੁਲ ਫਾਰਮੈਲਿਟੀ ਜੀ ਕਰਨਗੇ ਤੇ ਫਿਰ ਉਹ ਮੋੜਵਾਂ ਜਵਾਬ ਦਿੰਦੇ, ਗੱਲ ਆਈ ਗਈ ਹੋ ਜਾਂਦੀ। ਪਰ ਜੇ ਤੁਸੀਂ ਭਾਜਪਾ ਨੂੰ ਦੇਖੋਗੇ ਤਾਂ ਭਾਜਪਾ ਦਾ ਮੋੜਵਾਂ ਹੱਲਾ ਆਪਾਂ ਜੇ ਆਮ ਆਦਮੀ ਪਾਰਟੀ ਦੇ ਪੱਖ ਤੋਂ ਵੇਖੀਏ, ਉਹ ਆਪਾਂ ਨੂੰ ਬੜਾ ਘੱਟ ਨਜ਼ਰ ਆਉਂਦਾ, ਜਾਂ ਕਹਿ ਲਓ ਕਿ ਮਨਫੀ ਹੈ ਇੱਕ ਤਰ੍ਹਾਂ। ਮੈਂ ਇਸ ਜੀ ਚੀਜ਼ ਨੂੰ ਨੋਟ ਕੀਤਾ ਹੈ ਕਿ ਕਹਿਣ ਨੂੰ ਤੇ ਵੈਸੇ ਜੇ ਆਪਾਂ ਵੇਖੀਏ ਗੁਰਪ੍ਰੀਤ ਜੀ, ਕਿ ਕਾਊਂਟਰ ਭਾਜਪਾ ਨੂੰ ਬਹੁਤ ਕੀਤਾ ਜਾ ਸਕਦਾ ਹੈ, ਕਿਉਂਕਿ ਇਹਨਾਂ ਦੇ ਬਾਹਰਲੇ ਸਟੇਟਾਂ ਦੇ ਕਿੱਸੇ ਵਾਧੂ ਹੈ, ਜੀ ਸੈਂਟਰ ਸਰਕਾਰ ਚੋਂ ਨਿਕਲ ਆਉਂਦੇ। ਪਰ ਇੰਟਰਸਟਿੰਗ ਚੀਜ਼ ਆ ਕਿ ਆਮ ਆਦਮੀ ਪਾਰਟੀ ਦਾ ਪ੍ਰਚਾਰ ਤੰਤਰ ਜਿਹੜਾ ਹੈ, ਉਹ ਮੋੜਵਾਂ ਜਵਾਬ ਬਹੁਤ ਘੱਟ ਦਿੰਦਾ। ਨੋਟ ਕਰਿਓ ਇਸ ਚੀਜ਼ ਨੂੰ, ਤੁਸੀਂ ਵੀ ਥੋੜਾ ਜਿਹਾ ਅੱਗੇ ਦੇਖਣਾ ਹੈ। ਅੱਛਾ, ਹੁਣ ਗੱਲ ਕਰੀਏ ਕਿ ਅੱਜ ਚਾਚਾ ਚੌਧਰੀ ਜਾਖੜ ਸਾਹਿਬ ਜਿਹੜੇ ਆ, ਉਹ ਇਹ ਕਹਿ ਰਹੇ ਆ ਕਿ ਕੇਜਰੀਵਾਲ ਦੀ ਟੀਮ ਜਿਹੜੀ ਆ, ਯਾਨੀ ਦਿੱਲੀ ਵਾਲੀ ਟੀਮ ਨੇ ਪੰਜਾਬ ਨੂੰ ਏਟੀਐਮ ਨਹੀਂ ਪੂਰਾ ਬੈਂਕ ਬਣਾ ਦਿੱਤਾ ਹੈ। ਇਹ ਲੋਕ ਪੰਜਾਬ ਦੇ ਖੂਨ ਪਸੀਨੇ ਦਾ ਨਿਚੋੜਿਆ ਹਜ਼ਾਰਾਂ ਕਰੋੜ ਰੁਪਈਆ ਕੱਢਣ ਕਢਾਉਣ ਦੀ ਯੋਜਨਾ ਬਣਾ ਰਹੇ ਆ, ਪਰ ਭਾਜਪਾ ਐਸਾ ਹੋਣ ਨਹੀਂ ਦੇਵੇਗੀ। ਹੁਣ ਤੁਸੀਂ ਇਸ ਸਟੇਟਮੈਂਟ ਨੂੰ ਥੋੜਾ ਜਿਹਾ ਰੁਕ ਕੇ ਦੇਖੋ ਕੀ ਕਹਿ ਰਹੇ ਨੇ। ਜਿਸ ਗੱਲ ਨੂੰ ਕਹਿੰਦੇ ਆ ਕਾਂਗਰਸ ਅਤੇ ਅਕਾਲੀ ਥੋੜਾ ਸੰਕੋਚ ਕਰਦੇ ਨੇ, ਜਾਖੜ ਉਸ ਗੱਲ ਨੂੰ ਖੁੱਲ ਕੇ ਕਹਿ ਰਹੇ, ਜਿਸ ਗੱਲ ਦੀ ਚਰਚਾ ਇੰਡਾਇਰੈਕਟਲੀ ਪੱਤਰਕਾਰ ਵੀ ਕੁਝ ਕਹਿਣ ਤੋਂ ਸੰਕੋਚ ਕਰਦੇ ਨੇ। ਹਰੇਕ ਦੀ ਤੁਹਾਨੂੰ ਪਤਾ ਹੀ ਆ ਕਿ ਇੱਕ ਢੰਗ ਵੀ ਹੁੰਦਾ, ਇੱਕ ਹੱਦ ਵੀ ਹੁੰਦੀ ਹੈ। ਤਾਂ ਅੱਜ ਆਪਾਂ ਜੇ ਦੇਖੀਏ ਇਸ ਸਟੇਟਮੈਂਟ ਤੇ, ਤਾਂ ਉਹ ਪੰਜਾਬੀਆਂ ਦੇ ਵਿੱਚ ਜਿਹੜਾ ਚਰਚਾ ਹੈ, ਅਫਸਰਸ਼ਾਹੀ ਦੇ ਵਿੱਚ ਜਿਹੜਾ ਚਰਚਾ ਹੈ, ਸਿਆਸੀ ਸਭਾ ਦੇ ਵਿੱਚ ਜਿਹੜਾ ਚਰਚਾ, ਉਸ ਦੀ ਉਹ ਤਰਜਮਾਨੀ ਕਰ ਰਹੇ ਨੇ ਕਿ ਭਾਈ ਪੈਸਾ ਜਾ ਰਿਹਾ। ਤੇ ਬਿਲਕੁਲ ਇਹਦੇ ਚ ਤੁਸੀਂ ਦੇਖੋ ਲੌਜੀਕਲੀ, ਇਹਨੂੰ ਛੱਡ ਦਿਓ ਕਿ ਕੌਣ ਹੈ। ਜੇ ਆਪਾਂ ਦੇਖਦੇ ਹਾਂ ਫਲਾਣਾ ਆਇਆ ਜੀ 2 ਸਾਲ, ਵੈਭਵ ਕੌਣ ਆ, ਆਦਿਲ ਕੌਣ ਸੀ, ਆਯੂਸ਼ੀ ਕੌਣ ਆ, ਗੋਪਾਲ ਕੌਣ ਆ, ਕਿੰਨਿਆਂ ਦੇ ਤੇ ਮੈਂ ਤੁਹਾਨੂੰ ਨਾਂ ਹੀ ਦੱਸੇ ਹੋਏ ਨੇ ਕਿ ਜਿਹੜੇ ਜਿਹੜੇ ਬੈਠੇ ਆ ਸੈੱਟ ਕਰਕੇ, ਉਹ ਕਾਤੇ ਬੈਠੇ ਨੇ, ਕੋਈ ਤੇ ਹਿਸਾਬ ਕਿਤਾਬ ਹੈ ਗਿਆ ਨਾ। ਚਲੋ ਕੁਝ ਨਹੀਂ ਤੇ ਉਹ ਤੇ ਖਾ ਪੀ ਰਹੇ ਆ ਨਾ ਸਾਡੇ ਪੱਲਿਓ। ਜੀ ਜੀ ਮਨੀਸ਼ ਸਿਸੋਦੀਆ ਦੀ ਅੱਜ ਦੀ ਤੁਸੀਂ ਫੋਟੋ ਦੇਖੋ, ਜਾ ਕੇ ਮੀਡੀਆ ਟੀਮ, ਨਵੀਂ ਮੀਡੀਆ ਟੀਮ ਪੰਨੂ ਸਾਹਿਬ ਨੇ ਅਪਡੇਟ ਕੀਤਾ, ਤੁਸੀਂ ਦੇਖੋ ਤੇ ਉਹ ਇੱਕ ਸਰਕਾਰੀ ਰੈਸ਼ ਲੱਗਦੀ ਹੈ। ਫੋਟੋ ਨੂੰ ਦੇਖੋ, ਜੇ ਉਹ ਸਿਸੋਦੀਆ ਨੂੰ ਜਾ ਕੇ ਮਿਲੀ ਹੈ ਟੀਮ, ਇਟ ਮੀਨ ਕਿ ਸਿਸੋਦੀਆ ਨੂੰ ਚੰਗੀ ਰੈਸ਼ ਦਿੱਤੀ ਹੈ, ਤੇ ਫਿਰ ਮੰਤਰੀ ਵਾਲੀ ਕੋਠੀ ਉਹਦਾ ਵੀ ਚਰਚਾ। ਯਾਨੀ ਇਹ ਜਿਹੜੇ ਆਪਣੇ ਰਿਸੋਰਸਸ ਕਹਿ ਲਓ, ਇਹ ਤੇ ਵਰਤੇ ਜਾ ਰਹੇ, ਕੁਝ ਕੰਪਨੀਆਂ ਦਿੱਲੀ ਦੀਆਂ ਉਹ ਲਿਆਂਦੀਆਂ ਜਾ ਰਹੀਆਂ, ਮਤਲਬ ਕਿ ਪੈਸਾ ਤੇ ਜਾ ਰਿਹਾ ਹੈ ਨਾ। ਉਹ ਹੁਣ ਕਿੰਨਾ 2 ਨੰਬਰੀ ਕਿੰਨਾ, 1 ਨੰਬਰੀ ਕਿੰਨਾ, ਮੈਂ ਨਹੀਂ ਕਹਿ ਸਕਦਾ, ਪਰ ਇਹ ਤੇ ਹੈ ਕਿ ਪੰਜਾਬ ਦੇ ਰਿਸੋਰਸਸ ਦੀ ਕਿਤੇ ਨਾ ਕਿਤੇ ਜੋ ਫਲ ਫਲੀ ਉਹ ਦਿੱਲੀ ਨੂੰ ਤੇ ਪਹੁੰਚ ਰਹੀ ਆ। ਸੋ ਇਸ ਵਾਸਤੇ ਇਹ ਬੜਾ ਰੌਚਕ ਜਿਹਾ ਮਾਮਲਾ ਬਣ ਗਿਆ ਹੈ ਕਿ ਭਾਜਪਾ ਇਹਨਾਂ ਗੱਲਾਂ ਤੇ ਮਤਲਬ ਕਿ ਕਾਫੀ ਜ਼ਿਆਦਾ ਘਿਰ ਰਹੀ ਆ, ਔਰ ਸਾਡੀ ਜਿਹੜੀ ਇੱਥੇ ਰਵਾਇਤੀ ਸਿਆਸੀ ਧਿਰ ਆ, ਜਾਂ ਕਹਿ ਲਓ ਕਿ ਬਚੀ ਦੂਜੀ ਸਿਆਸੀ ਧਿਰ ਆ, ਵਿਰੋਧੀ ਧਿਰ ਆ, ਉਹ ਥੋੜਾ ਜਿਹਾ ਇਸ ਮੁੱਦੇ ਤੇ ਕਮਜ਼ੋਰ ਆ, ਉਹਨਾਂ ਦਾ ਹੋਮਵਰਕ ਵੀ ਕਮਜ਼ੋਰ ਆ ਜੀ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉਹ ਅੱਜ ਕੱਲ ਸੋਸ਼ਲ ਮੀਡੀਆ ਤੇ ਬੜਾ ਇੱਕ ਡਾਇਲੌਗ ਚੱਲਦਾ ਹੈ, ਕਹਿੰਦਾ ਚਾਲੋ ਸੇਵਕਾ ਇੱਥੇ ਤਾਂ ਕੰਮ ਹੋਰ ਹੀ ਹੋਇਆ ਪਿਆ ਹੈ। ਸੋ ਬਠਿੰਡੇ 'ਚ ਵੀ ਕੰਮ ਕਹਿੰਦੇ ਹੋਰ ਹੀ ਹੋਇਆ ਪਿਆ। ਇਹ ਖੜੀਆਂ ਐਂਬੂਲੈਂਸਾਂ ਵਾਲਾ ਜਿਹੜਾ ਤੁਸੀਂ ਮਾਮਲਾ ਜਨਤਕ ਕੀਤਾ ਸੋਸ਼ਲ ਮੀਡੀਆ ਦੇ ਉੱਪਰ, ਮੈਂ ਦੇਖ ਰਿਹਾ ਸੀ, ਇਹ ਕੀ ਮਾਮਲਾ ਜੀ? ਕਹਿੰਦੇ ਵੀ ਖੜੀਆਂ ਗੱਡੀਆਂ ਵੀ ਤੇਲ ਪੀ ਜਾਂਦੀਆਂ ਨੇ। ਦੇਖੋ ਇਹ ਮਾਮਲਾ ਮੈਂ ਵੀਕਐਂਡ ਤੇ ਵੀ ਚੁੱਕਿਆ ਸੀਗਾ ਜੀ, ਤੇ ਇਹਦੇ ਚ ਕੀ ਸੀਗਾ ਕਿ ਸਾਨੂੰ ਜਿਹੜੀ ਸੂਚਨਾ ਮਿਲੀ ਸੀ ਗੁਰਪ੍ਰੀਤ ਜੀ, ਕਿ ਬਠਿੰਡੇ ਦੇ ਵਿੱਚ ਇਹ ਕੰਮ ਹੋਇਆ ਕਿ ਜਿਵੇਂ ਆਪਾਂ ਮੱਧ ਪ੍ਰਦੇਸ਼ ਦੇ ਵਿੱਚ ਵੇਖਿਆ ਕਿ ਚੀਫ ਮਿਨਿਸਟਰ ਦੇ ਕਾਫਲੇ ਦੀਆਂ ਗੱਡੀਆਂ ਦੇ ਵਿੱਚ ਤੇਲ ਪਾਇਆ ਗਿਆ ਤੇ ਤੇਲ ਦੇ ਵਿੱਚ ਕਿਤੇ ਪਾਣੀ ਸੀ, ਤੇ ਉਹ ਕਹਾਣੀ ਖਰਾਬ ਹੋ ਗਈ, ਗੱਡੀ
ਇੱਕ ਇੱਕ ਕਰਕੇ ਫੁਰ ਕਰਕੇ ਤੇ ਉੱਥੇ ਬੰਦ ਹੋ ਜਾਂਦੀ ਸੀ। ਤਾਂ ਉਹਦੇ ਵਿੱਚ ਕਹਿ ਲਓ ਕਿ ਚੱਲਦੀਆਂ ਗੱਡੀਆਂ ਬੰਦ ਹੋ ਗਈਆਂ ਤੇਲ ਕਰਕੇ, ਇੱਥੇ ਬੰਦ ਹੋਈਆਂ ਗੱਡੀਆਂ ਜਿਹੜੀਆਂ ਉਹ ਤੇਲ ਛਕੀ ਗਈਆਂ। ਕਮਾਲ ਆ। ਮਤਲਬ ਕਿ ਇਹ ਮਾਮਲਾ ਕੁਝ ਇਸ ਤਰ੍ਹਾਂ ਦਾ ਸੀਗਾ ਕਿ 30 ਲੱਖ ਰੁਪਏ ਦਾ ਤੇਲ ਜਿਹੜਾ ਹੈ ਨਾ ਉਹ ਇੱਧਰ ਉੱਧਰ ਕਰ ਦਿੱਤਾ ਗਿਆ। ਹੁਣ ਜਿਵੇਂ ਹੀ ਮਤਲਬ ਕਿ ਚਲੋ ਤੁਹਾਡੇ ਵਰਗੇ ਜਿਹੜੇ ਹੁੰਦੇ ਆ ਪੱਤਰਕਾਰ ਮੁੰਡੇ ਅੱਜ ਕੱਲ੍ਹ ਦੇ ਯੰਗ, ਉਹ ਫਿਰ ਇਸ ਮੁੱਦੇ ਨੂੰ ਚੁੱਕਦੇ ਆ ਗਾ, ਖੁੱਲਦਾ ਹੈ ਮੁੱਦਾ। ਇਸੇ ਤਰ੍ਹਾਂ ਅੱਗੇ ਫਿਰ ਵਿਜੀਲੈਂਸ ਦੇ ਕੋਲ ਸ਼ਿਕਾਇਤ ਵਗੈਰਾ ਵੀ ਹੋ ਗਈ ਇਸ ਦੀ। ਤਾਂ ਮਤਲਬ ਕਿ ਸਰਕਾਰ ਨੂੰ ਲੱਗਿਆ ਕਿ ਯਾਰ ਕੁਛ ਨਾ ਕੁਛ ਗਲਤ ਆ, ਤਾਂ ਇੱਥੇ ਐਕਸ਼ਨ ਨਜ਼ਰ ਆਇਆ। ਜਿਹੜੇ ਤਤਕਾਲੀ SMO ਸੀ ਡਾਕਟਰ ਗੁਰਮੇਲ ਸਿੰਘ ਤੇ ਸੀਨੀਅਰ ਸਹਾਇਕ ਸੀਨੀਮੈਨ ਕੰਪਿਊਟਰ ਆਪਰੇਟਰ ਜਗਜੀਤ ਸਿੰਘ, ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਜੀ। ਮਤਲਬ ਕਿ ਕੁਛ ਨਾ ਕੁਛ ਹਿਲਜੁਲ ਤੇ ਜਿਹੜੀ ਆ ਉਹ ਹੋਈ ਆ, ਕਿਉਂਕਿ CM ਤੇ DGP ਸਾਹਿਬ ਨੂੰ ਇਹਦੀ ਸ਼ਿਕਾਇਤ ਆਲਰੇਡੀ ਜਿਹੜੀ ਆ ਉਹ ਜਾ ਚੁੱਕੀ ਆ ਕਿ ਇਹ ਜਿਹੜੇ ਇਸ ਤਰ੍ਹਾਂ ਦਾ ਮਾਮਲਾ ਸੀਗਾ ਕਿ ਬਈ ਮਿਲ ਮਿਲਾ ਕੇ ਬਿੱਲ ਜਿਹੜੇ ਆ ਉਹ ਪਾਸ ਕੀਤੇ ਗਏ ਸੀਗੇ। ਦੇਖਣਾ ਹੋਏਗਾ ਇਹਦੇ ਵਿੱਚ ਕੌਣ ਕੌਣ ਰਲਿਆ ਸੀਗਾ। ਪਰ ਤੁਸੀਂ ਦੇਖੋ ਤੇਲ ਦਾ ਖੇਲ ਜਿਹੜਾ ਬਹੁਤ ਵੱਡਾ ਹੈ, ਇਹ ਬਹੁਤ ਵੱਡਾ। ਮੈਂ ਤਾਂ ਅੱਗੇ ਕਹਿ ਕੇ ਹਟਿਆ, ਮੈਂ ਕਿਹਾ ਤੁਹਾਨੂੰ ਯਾਦ ਹੋਣੀ ਆ ਕਿ ਪਛਵਾੜਾ ਖਾਣ ਇਹਨਾਂ ਨੂੰ ਮਿਲੀ ਆ, ਪੰਜਾਬ ਸਰਕਾਰ ਨੇ ਨਾ ਇੱਕ ਕੋਲੇ ਦੀ ਖਾਣ ਖਰੀਦੀ ਆ। ਮੈਂ ਕਿਹਾ ਜਿਸ ਹਿਸਾਬ ਨਾਲ ਤੇਲ ਤੂਲ ਵਾਲਾ ਸੇਵਕਾ ਕੰਮ ਚੱਲਣ ਡਿਆ, ਇਹਨਾਂ ਨੂੰ ਤੇ ਇੱਕ ਖਾੜੀ ਦੇਸ਼ਾਂ ਦੇ ਵਿੱਚ ਆਪਦਾ ਖੂਹ ਖਰੀਦਣਾ ਪੈਣਾ। ਇਹ ਤੇਲ ਦਾ ਖੇਲ ਹੈ ਜੀ, ਬਹੁਤ ਵੱਡਾ ਖੇਲ ਆ ਇਹ। ਤੁਹਾਨੂੰ ਪਤਾ ਕੋਈ ਸਰਕਾਰੀ ਬੱਸ ਚੋਂ ਤੇਲ ਕੱਢਦਾ ਫੜਿਆ ਜਾਂਦਾ, ਕੋਈ ਕਿਤੇ। ਹਾਲੇ ਤਾਂ ਚਲੋ ਥੋੜਾ ਸਿਸਟਮ ਹੋ ਗਿਆ ਕਿ ਸਖਤਾਈ ਵਿਖਤਾਈ ਹੋ ਗਈ, ਨਹੀਂ ਤਾਂ ਬੜਾ ਤੇਲ ਬਹੁਤ ਵਿਕਦਾ ਰਿਹਾ ਸਰਕਾਰੀ ਤੇਲ। ਤੇ ਇਹ ਹੇਰਾਫੇਰੀ ਜਿਹੜੀ ਆ ਹੁਣ ਇਹਨਾਂ ਅਧਿਕਾਰੀਆਂ ਜਾਂ ਕਰਮਚਾਰੀਆਂ ਨੂੰ ਮਹਿੰਗੀ ਪੈਣ ਜਾ ਰਹੀ ਹੈ ਜੀ। ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਉਧਰ ਫੌਜ ਦੇ ਅਫਸਰ ਦੇ ਵੱਲੋਂ ਬਿਆਨ ਜਿਹੜਾ ਦਿੱਤਾ ਗਿਆ ਉਹ ਵਿਵਾਦਾਂ ਚ ਆ ਗਿਆ, ਕਿਉਂਕਿ ਗੱਲ ਫਿਰ ਦੇਸ਼ ਪੂਰੇ ਤੇ ਆ ਜਾਂਦੀ ਹੈ ਜਾਂ ਫਿਰ ਇੱਕ ਪਾਰਟੀ ਦੇ ਵੱਲੋਂ ਬਣਾਏ ਗਏ ਘੜੇ ਗਏ ਵਰਤਾਂਤ ਤੇ ਆ ਜਾਂਦੀ ਹੈ। ਹਾਂਜੀ ਦੇਖੋ, ਭਾਰਤੀ ਅਫਸਰ ਜਿਹੜੇ ਬੋਲੇ ਆ, ਇਹਨਾਂ ਨੇ ਇੱਕ ਗੱਲ ਆਖੀ ਆ ਕਿ ਆਪਰੇਸ਼ਨ ਸੰਦੂਰ ਦੇ ਸ਼ੁਰੂਆਤੀ ਗੇੜ ਦੇ ਵਿੱਚ ਭਾਰਤੀ ਹਵਾਈ ਫੌਜ ਨੂੰ ਪਾਕਿਸਤਾਨੀ ਜਿਹੜੀ ਮਤਲਬ ਕਿ ਡਿਫੈਂਸ ਐਸਟੈਬਲਿਸ਼ਮੈਂਟ ਹੈ ਕਿ ਇਹਦੇ ਤੇ ਹਮਲਾ ਕਰਨ ਦੀ ਇਜਾਜ਼ਤ ਨਹੀਂ ਸੀ। ਸਿਰਫ ਅੱਤਵਾਦੀ ਢਾਂਚੇ ਨੂੰ ਹੀ ਨਿਸ਼ਾਨਾ ਬਣਾਉਣ ਦਾ ਨਿਰਦੇਸ਼ ਸੀ। ਇਸੇ ਵਜ੍ਹਾ ਕਰਕੇ ਭਾਰਤ ਦੇ ਕੁਝ ਲੜਾਕੂ ਜਹਾਜ਼ ਜਿਹੜੇ ਸੀ ਉਹ ਡਿੱਗੇ ਆ। ਤਾਂ ਇਹ ਕੈਪਟਨ ਸ਼ਿਵ ਕੁਮਾਰ ਨੇ ਜਕਾਰਤਾ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਇਹ ਕੋਈ ਸਮਾਰੋਹ ਸੀਗਾ, ਉੱਥੇ ਇਹਨਾਂ ਦੀ ਜਿਹੜੀ ਆ ਇਹ ਗੱਲਬਾਤ ਗੁਫ਼ਤਗੂ ਹੁੰਦੀ ਆ ਤੇ ਇਹ ਵਾਇਰਲ ਹੁੰਦੀ ਆ। ਠੀਕ ਹੈ ਨਾ ਜੀ। ਸੋ ਹੁਣ ਹੁੰਦਾ ਕੀ ਆ ਕਿ ਉਸ ਤੋਂ ਬਾਅਦ ਕਿਤੇ ਨਾ ਕਿਤੇ ਜੋ ਅੰਬੈਸੀ ਹੈ ਇੰਡੋਨੇਸ਼ੀਆ ਦੇ ਵਿੱਚ, ਹੁਣ ਉਹਨਾਂ ਨੇ ਇੱਕ ਸਪਸ਼ਟੀਕਰਨ ਦਿੱਤਾ ਕਿ ਬਈ ਗੱਲ ਇਹ ਆ ਕਿ ਇਸ ਪ੍ਰੈਜੈਂਟੇਸ਼ਨ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਕਹੀਆਂ ਗਈਆਂ ਉਹਨਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਦੇਖੋ ਗੱਲ ਇਹ ਆ ਕਿ ਬਈ ਜਿਸ ਤਰ੍ਹਾਂ ਆਪਾਂ ਅੱਗੇ CDS ਦਾ ਦੇਖਿਆ ਬਿਆਨ, ਹੋਰ ਕੁਝ ਬਿਆਨਾਤ ਆਪਾਂ ਦੇਖੇ ਨੇ, ਸਾਰਿਆਂ ਨੂੰ ਕਨਕਲੂਡ ਕਰ ਲਈਏ ਕਿ ਤੁਸੀਂ ਜਿੰਨੇ ਮਰਜ਼ੀ ਪੈਂਚਰ ਲਾਈ ਚੱਲੋ, ਗੱਲ ਤੇ ਇਹ ਆ ਕਿ ਨੁਕਸਾਨ ਹੋਇਆ। ਜੇ ਨੁਕਸਾਨ ਹੋਇਆ, ਹੁਣ ਗੱਲ ਇਹ ਆ ਕਿ ਫਿਰ ਤੁਹਾਡੀਆਂ ਤਿਆਰੀਆਂ ਤੇ ਸਵਾਲ ਆਉਣਾ ਚਾਹੀਦਾ। ਮਸਲਾ ਇਹ ਨਹੀਂ ਹੈ ਕਿ ਰਾਫੇਲ ਡਿੱਗਾ ਕਿ ਨਹੀਂ, ਕਿੰਨੇ ਜਹਾਜ਼। ਨੁਕਸਾਨ ਤੇ ਦੇਖੋ ਜਦੋਂ ਲੜੀ ਪਏ ਤੁਸੀਂ, ਨੁਕਸਾਨ ਹੁੰਦਾ, ਇਹਦੇ ਚ ਕੋਈ ਸ਼ੱਕ ਨਹੀਂ ਗੁਰਪ੍ਰੀਤ ਜੀ। ਪਰ ਗੱਲ ਇਹ ਆ ਕਿ ਜਦ ਤੁਸੀਂ ਟਾਈਮ ਲਿਆ, ਖੁਦ ਮੋਦੀ ਸਾਹਿਬ ਨੇ ਕਿਹਾ ਸੀਗਾ ਕਿ ਫੌਜ ਫੈਸਲਾ ਕਰੇ ਕਦੋਂ ਤੇ ਕਿਵੇਂ ਕੀ ਕਰਨਾ ਹੈ। ਤਾਂ ਮਤਲਬ ਇਹ ਆ ਕਿ ਜਦੋਂ ਟਾਈਮ ਲਿਆ ਗਿਆ, ਸਾਰੀ ਵਿਉਂਤਬੰਦੀ ਹੋਈ, ਤਾਂ ਫਿਰ ਉੱਥੇ ਕੀ ਸੀਗਾ ਕਿ ਜੋ ਕਿਹਾ ਜਾ ਰਿਹਾ ਸਰਕਾਰੀ ਪੱਧਰ ਤੇ ਕੋਈ ਉਕਾਈ ਹੋਈ, ਨੁਕਸਾਨ ਦੀ ਵਜ੍ਹਾ ਉਹ ਆ, ਜਾਂ ਤਿਆਰੀਆਂ 'ਚ ਕੋਈ ਆਪਾਂ ਕਹਿ ਲਈਏ ਕਿ ਫੌਜੀ ਕਸਰਤ ਦੇ ਵਿੱਚ ਐਕਸ਼ਨ ਦੇ ਵਿੱਚ ਕੋਈ ਕਮੀ ਰਹੀ ਆ। ਇਹ ਜਾਂਚ ਪੜਤਾਲ ਦਾ ਵਿਸ਼ਾ ਤੇ ਹੋ ਸਕਦਾ ਹੈ ਨਾ। ਪਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਜੇਕਰ ਤੁਸੀਂ ਇਹਨਾਂ ਗੱਲਾਂ ਦੀ ਨਿਸ਼ਾਨਦੇਹੀ ਕਰੋਗੇ, ਇਹ ਸਵਾਲ ਕਰੋਗੇ, ਇੱਥੇ ਤੱਤ ਫੱਟ ਤੁਹਾਨੂੰ ਸਰਟੀਫਿਕੇਟ ਮੱਥੇ ਮਾਰਿਆ ਜਾਂਦਾ ਹੈ ਕਿ ਤੂੰ ਦੇਸ਼ ਵਿਰੋਧੀ ਹੈ, ਜਦਕਿ ਦੇਸ਼ ਵਿਰੋਧੀ ਨਹੀਂ, ਇਹ ਤੇ ਦੇਸ਼ ਪੱਕੀ ਗੱਲ ਹੈ ਜੀ ਕਿ ਸਾਡੀਆਂ ਤਿਆਰੀਆਂ 'ਚ ਕਮੀ ਸੀ।
ਜਾਂ ਕਿਤੇ ਨਾ ਕਿਤੇ ਕਿਉਂਕਿ ਹੁਣ ਦੇਖੋ ਉੱਥੋਂ ਦੀ ਆਰਮੀ ਦਾ ਹਿਸਾਬ ਕਿਤਾਬ ਹੋ ਰਿਹਾ, ਉਹ ਤੇ ਸਿਆਸਤ ਨੂੰ ਕੰਟਰੋਲ ਕਰਦੇ ਆ, ਜਦ ਕਿ ਜੀ ਆਪਣੇ ਇੱਥੇ ਸਰਕਾਰ ਕੰਟਰੋਲ ਕਰਦੀ ਆਰਮੀ। ਤਾਂ ਇਹ ਤੇ ਜੀ ਚਰਚਾ ਹੋਣੀ ਚਾਹੀਦੀ ਹੈ। ਸੋ ਬਹੁਤ ਵੱਡਾ ਮੁੱਦਾ ਹੈ ਤੇ ਕਾਂਗਰਸ ਨੇ ਵੀ, ਜੇ ਤੁਸੀਂ ਦੇਖੋਗੇ, ਇਹਦੇ ਤੇ ਰਿਐਕਟ ਕੀਤਾ ਹੈ ਸ਼ਾਇਦ, ਕਿ ਇਹ ਦੇਸ਼ ਨੂੰ ਗੁੰਮਰਾਹ ਕਰ ਰਿਹਾ। ਤਾਂ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਬਹਿਸ ਜਿਹੜੀ ਹੈ ਹੋਰ ਭਖਵੀਂ ਹੋਣ ਦੀ ਸੰਭਾਵਨਾ ਹੈ। ਜੀ, ਸੋ ਵੇਖਾਂਗੇ ਸਾਰੇ ਤੇ ਬਣਦਾ ਕੀ ਹੈ। ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਅੱਜ ਦਾ ਇੱਥੇ ਹੀ ਸਮਾਪਤ ਹੁੰਦਾ। ਸੋ ਤੁਸੀਂ ਜੁੜੇ, ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਵੱਖ-ਵੱਖ ਖਬਰਾਂ ਦੀ ਤੁਹਾਡੇ ਨਾਲ ਪਵਾਈ ਹੈ ਸਾਂਝ। ਕਿਵੇਂ ਲੱਗਿਆ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।